ਅਗਲੀ ਖਬਰ ਆਈਆਰਐਸ ਦੇ ਸੰਬੰਧ ਦੇ ਵਿੱਚ ਆ। ਜਿੰਨੇ ਵੀ ਅਮਰੀਕਾ ਦੇ ਵਸਿੰਦੇ ਆ, ਹੁਣ ਤੁਸਾਂ ਨੇ ਟੈਕਸ ਭਰਨਾ ਆਲਰੇਡੀ ਸ਼ੁਰੂ ਕਰ ਦਿੱਤਾ ਹੈਗਾ। ਜਨਵਰੀ 24 ਤੋਂ ਤੁਹਾਡੇ ਜਿਹੜੇ ਟੈਕਸ ਵਾਲੇ ਆ ਉਹਨਾਂ ਨੇ ਟੈਕਸ ਭਰਨਾ ਸ਼ੁਰੂ ਕਰ ਦਿੱਤਾ। ਆਈਆਰਐਸ ਨੇ ਕਹਿੰਦੇ ਪਈ ਬਹੁਤ ਹੀ ਘੱਟ ਲੋਕਾਂ ਨੂੰ ਆਡਿਟ ਕੀਤਾ ਹੈਗਾ ਪਿਛਲੇ ਸਾਲ ਦੇ ਦੌਰਾਨ। ਇਸ ਸਾਲ ਵੀ ਕਿਉਂਕਿ ਉਹਨਾਂ ਦੀ ਮੈਨ ਪਾਵਰ ਬੜੀ ਘੱਟ ਹੈਗੀ ਆ, ਸੋ ਆਡਿਟ ਹੋਣ ਦੇ ਬਹੁਤ ਘੱਟ ਚਾਂਸ ਹੈਗੇ ਆ। ਪਰ ਸਟਿਲ ਕਈ ਚੀਜ਼ਾਂ ਇਹੋ ਜਿਹੀਆਂ ਆ ਜਿਹੜੀਆਂ ਫਲੈਗ ਹੋ ਸਕਦੀਆਂ ਆ, ਜਿਨ੍ਹਾਂ ਕਰਕੇ ਤੁਸੀਂ ਆਡਿਟ ਹੋ ਸਕਦੇ ਹੋ। ਕਹਿੰਦੇ ਚਾਂਸਸ ਤਾਂ ਭਾਵੇਂ ਘੱਟ ਹੈਗੇ ਆ, ਪਰ ਕੁਛ ਚੀਜ਼ਾਂ ਆ ਜਿਹੜੀਆਂ ਕਿ ਰੈੱਡ ਫਲੈਗ ਕਰ ਦਊਗੀਆਂ, ਜਿਹਦੇ ਨਾਲ ਆਈਆਰਐਸ ਤੁਹਾਡੇ ਟੈਕਸ ਰਿਟਰਨ ਨੂੰ ਆਡਿਟ ਕਰ ਸਕਦੇ ਹੈਗੇ ਆ। ਕਹਿੰਦੇ ਵੀ ਸਾਰੀਆਂ ਹੀ ਆਪਣੀਆਂ ਰਸੀਦਾਂ ਤੁਸੀਂ ਕੋਲ ਰੱਖੋ। ਜੇ ਕਿਸੇ ਦਾ ਬਿਜ਼ਨਸ ਆ, ਤੁਸੀਂ ਡੋਨੇਸ਼ਨ ਦਿੱਤੀ ਆ ਜਾਂ ਹੋਰ, ਉਹ ਤੁਹਾਡੇ ਕੋਲ ਪੇਪਰ ਵਰਕ ਹੋਣਾ ਚਾਹੀਦਾ। ਇਹ CPA ਇੱਕ ਪਾਰਕਰ ਐਟ PKFO ਕੋਨਰ ਡੇਵਿਸ LLP ਉਹਨਾਂ ਨੇ ਦੱਸਿਆ ਹੈਗਾ। ਟੈਕਸ ਸੀਜ਼ਨ ਈਵਨ ਦੋ ਕਿਕ ਆਫ ਹੋ ਗਿਆ ਆ, ਪਰ ਜੇ ਤੁਹਾਡੇ ਟੈਕਸ ਫਾਰਮ ਦੇ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਆ, ਉਹ ਤੁਹਾਡਾ ਜਿਹੜਾ ਡਿਲੇ ਹੋ ਸਕਦਾ ਹੈਗਾ ਜੇ ਤੁਹਾਨੂੰ ਪੈਸੇ ਵਾਪਸ ਆਉਣਾ ਹੈਗਾ। ਕਹਿੰਦੇ ਵੀ ਇਲੈਕਟ੍ਰੋਨਿਕ ਫਾਈਲਿੰਗ ਸਭ ਤੋਂ ਬੈਸਟ ਹੈਗੀ ਆ। ਉਹਦੇ ਨਾਲ ਕੀ ਆ ਵੀ ਤੁਹਾਨੂੰ ਜਲਦੀ ਤੋਂ ਜਲਦੀ ਜਿਹੜੇ ਪੈਸੇ ਆ ਉਹ ਰਿਫੰਡ ਹੋ ਸਕਦੇ ਹੈਗੇ ਆ। ਤੇ ਆਈਆਰਐਸ ਨੇ ਪਿਛਲੇ ਸਾਲ 2020 ਦੇ ਵਿੱਚ 4,52,515 ਇੰਡੀਵਿਜੂਅਲ ਆਡਿਟ ਕੀਤੇ ਹੈਗੇ ਆ, ਜੋ ਕਿ 0.29% ਬਣਦਾ ਆ। 157 ਮਿਲੀਅਨ ਇੰਡੀਵਿਜੂਅਲ ਇਨਕਮ ਟੈਕਸ ਰਿਟਰਨ ਫਾਈਲ ਹੋਏ ਆ ਪਿਛਲੇ ਸਾਲ। ਤੇ ਅੱਗੇ ਜਾ ਕੇ ਜਿਹੜੇ ਅਕਾਊਂਟੈਂਟਸ ਆ ਉਹ ਇਹ ਕਹਿ ਰਹੇ ਆ ਵੀ ਮੇਕ ਸ਼ੋਰ ਕਰੋ, ਜੇ ਤੁਹਾਡੀਆਂ ਜਿਹੜੇ ਐਕਸਪੈਂਸਿਸ ਸ਼ੋਅ ਕਰ ਰਹੇ ਆ, ਤੁਸੀਂ ਡੋਨੇਸ਼ਨ ਸ਼ੋਅ ਕਰ ਰਹੇ ਹੈਗੇ ਆ, ਉਹ ਤੁਹਾਡੀ ਇਨਕਮ ਦੇ ਪ੍ਰਪੋਰਸ਼ਨ ਹੋਣ। ਇੱਕ ਉਦਾਹਰਨ ਇਹ ਆ ਵੀ ਜੇ ਤੁਸੀਂ $90,000 ਤੁਹਾਡੀ ਇਨਕਮ ਆਈ ਆ ਤੇ $60,000 ਤੁਸੀਂ ਚੈਰੀਟੇਬਲ ਡੋਨੇਸ਼ਨ ਦੇਤੀਆਂ, ਤੇ ਇਹ 100% ਸ਼ੋਰ ਆ ਵੀ ਤੁਸੀਂ ਆਡਿਟ ਹੋ ਸਕਦੇ ਹੈਗੇ ਆ। ਇਹ ਆਡਿਟ ਹੋਣ ਦੇ ਬਹੁਤ ਚਾਂਸ ਹੈਗੇ ਆ। ਬਾਕੀ ਇਹ ਮੇਕ ਸ਼ੋਰ ਕਰੋ ਵੀ ਬਹੁਤ ਵਾਰ ਲੋਕ ਇੱਕ ਤੋਂ ਵੱਧ ਕੰਪਨੀਆਂ 'ਚ ਕੰਮ ਕਰਦੇ ਆ ਜਾਂ ਸੈਲਫ ਇੰਪਲਾਇਡ ਹੈਗੇ ਆ। ਆਪਣੀ ਇੰਡਸਟਰੀ ਦੇ ਵਿੱਚ, ਟਰੱਕਿੰਗ ਦੇ ਵਿੱਚ ਬਹੁਤ ਆਪਣੇ ਭੈਣ ਭਰਾ ਆ, ਸੋ 1099 ਤੁਹਾਨੂੰ ਕਈ ਕੰਪਨੀਆਂ ਦੇ ਹੋ ਸਕਦੇ ਆ। ਮੇਕ ਸ਼ੋਰ ਕਰੋ ਵੀ ਤੁਹਾਡਾ ਕੋਈ ਉਹ ਮਿਸ ਨਾ ਹੋ ਜਾਏ। ਵੀ ਜਮ੍ਹਾਂ ਕਰਨ ਦੇ ਵਿੱਚ ਜੇ ਉਹ ਮੈਚ ਨਾ ਕੀਤੇ, ਕਿਉਂਕਿ ਜਦੋਂ ਤੁਹਾਨੂੰ 1099 ਮਿਲਦਾ ਆ ਤੇ ਉਹ ਕੰਪਨੀ ਇੱਕ ਡਾਇਰੈਕਟਲੀ ਆਈਆਰਐਸ ਨੂੰ ਭੇਜਦੀ ਆ ਤੇ ਇੱਕ ਤੁਹਾਨੂੰ ਭੇਜਦੀ ਆ, ਤੇ ਜੇ ਉਹ ਮੈਚ ਨਾ ਕੀਤਾ ਤੇ ਤੁਹਾਨੂੰ ਉਹ ਆਡਿਟ ਕਰ ਸਕਦੇ ਆ। ਬਰਡਨ ਆਫ ਪ੍ਰੂਫ ਉਹ ਤੁਹਾਡੇ ਤੇ ਹੀ ਹੁੰਦਾ ਹੈਗਾ। ਸੋ ਉਹਦਾ ਬੈਸਟ ਤਰੀਕਾ ਇੱਕੋ ਇੱਕ ਆ ਵੀ ਸਾਰੀਆਂ ਰਸੀਦਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹੈਗੀਆਂ, ਤੇ ਜੇ ਤੁਹਾਨੂੰ ਆਈਆਰਐਸ ਦੀ ਆਡਿਟ ਹੋਣ ਦੀ ਚਿੱਠੀ ਆਉਂਦੀ ਹੈਗੀ ਆ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਤੁਸੀਂ ਆਈਆਰਐਸ ਦੇ ਆਡਿਟ ਤੋਂ ਬਚਣਾ ਆ, ਰੈੱਡ ਫਲੈਗ ਹੋਣ ਤੋਂ ਬਚਣਾ ਆ। ਈਵਨ ਦੋ ਸਿਰਫ 1% ਲੋਕ ਕਹਿੰਦੇ ਆਡਿਟਡ ਹੁੰਦੇ, ਪਰ ਪਿਛਲੇ ਸਾਲ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ 0.29% ਇਹ ਹੋਏ ਆ। ਕੁਛ ਕੁ ਗੱਲਾਂ ਦਾ ਜ਼ਰੂਰ ਧਿਆਨ ਰੱਖੋ। ਕਹਿੰਦੇ ਪਈ ਤੁਹਾਡਾ ਮਿਸਿੰਗ ਤੇ ਮਿਸਮੈਚ ਪੇਪਰ ਵਰਕ ਨਹੀਂ ਹੋਣਾ ਚਾਹੀਦਾ। ਸੋ ਮੈਥ ਤੇ ਡਾਟਾ ਐਂਟਰੀ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਆਪ ਟੈਕਸ ਭਰ ਰਹੇ ਆ। W2 1099 ਉਹ ਮੇਕ ਸ਼ੋਰ ਕਰੋ ਸਾਰੇ ਹੀ ਤੁਸੀਂ ਐਡ ਕੀਤੇ ਹੈਗੇ ਆ। ਜੇ ਤੁਸੀਂ ਸੈਲਫ ਇੰਪਲਾਇਡ ਹੈਗੇ ਆ, ਜ਼ਿਆਦਾ ਚਾਂਸ ਆ ਤੁਹਾਡੇ ਆਡਿਟ ਹੋਣ ਦੇ, ਕਿਉਂਕਿ ਡਿਡਕਸ਼ਨਸ ਜੇ ਤੁਸੀਂ ਬਹੁਤ ਜ਼ਿਆਦਾ ਕੀਤੀਆਂ ਤੇ ਇਹ ਰੈੱਡ ਫਲੈਗ ਹੈਗਾ। ਜੇ ਤੁਸੀਂ ਬਹੁਤ ਜ਼ਿਆਦਾ ਪੈਸੇ ਬਣਾਏ ਆ ਜਾਂ ਬਹੁਤ ਘੱਟ ਪੈਸੇ ਬਣਾਏ ਆ, ਇਹ ਦੋਨੋਂ ਵੀ ਆਡਿਟ ਹੋਣ ਦੇ ਚਾਂਸ ਹੈਗੇ ਆ। ਤੇ ਜੇ ਤੁਹਾਡਾ ਬਿਜ਼ਨਸਿਸ ਆ, ਬਿਜ਼ਨਸ ਐਕਸਪੈਂਸ ਜਾਂ ਲਾਸ ਬਹੁਤ ਸ਼ੋ ਕੀਤੇ ਹੈਗੇ ਆ, ਕਲੇਮ ਬਹੁਤ ਜ਼ਿਆਦਾ ਕੀਤਾ, ਉਹ ਵੀ ਤੁਹਾਡਾ ਆਡਿਟ ਹੋਣ ਦਾ ਚਾਂਸ ਹੋ ਸਕਦਾ। ਚੈਰੀਟੇਬਲ ਡਿਡਕਸ਼ਨ ਦਾ ਮੈਂ ਤੁਹਾਨੂੰ ਦੱਸਦਾ ਵੀ ਮੰਨ ਲਓ ਵੀ 90,000 ਇਨਕਮ ਆ, 60,000 ਤੁਸੀਂ ਕਹਿੰਦੇ ਵੀ ਮੈਂ ਤਾਂ ਗੁਰਦੁਆਰਾ ਸਾਹਿਬ ਨੂੰ, ਯੂਨੀਵਰਸਿਟੀ ਨੂੰ, ਕਾਲਜ ਨੂੰ ਜਾਂ ਕਿਸੇ ਵੀ ਧਾਰਮਿਕ ਸਥਾਨ ਨੂੰ ਦੇ ਦਿੱਤਾ ਤੇ $50,000 ਦੇ ਦਿੱਤਾ, ਤੇ ਉਹ ਨੈਚੁਰਲੀ ਉਹ ਸੋਚੂਗੇ ਵੀ 90,000 ਬੰਦੇ ਦੀ ਇਨਕਮ 50,000 ਦੇ ਦਿੱਤਾ ਵੀ ਸਮਥਿੰਗ ਇਜ਼ ਰੋਂਗ।
ਸੋ ਚਾਂਸਿਸ ਜ਼ਿਆਦਾ ਆ। ਤੇ ਇੱਕ ਜਿਹੜਾ 7ਵਾਂ ਨੰਬਰ ਆ, ਉਹ ਤੁਸੀਂ ਅਨਡਿਕਲੇਅਰਡ ਇਨਕਮ, ਇਹ ਬਹੁਤ ਵੱਡੀ ਆ। ਇੰਪਲਾਇਰ ਜਿਹੜੇ ਆ ਉਹ ਰਿਕੁਆਇਰਡ ਆ ਉਹਨਾਂ ਨੂੰ W2 ਫਾਈਲ ਕਰਨਾ ਵਿਦ IRS ਜਾਂ 1099 ਜੇ ਤੁਸੀਂ $600 ਤੋਂ ਉੱਪਰ ਬਣਾਇਆ ਆ। ਸੋ ਕਿਤੇ ਵੀ ਤੁਸੀਂ ਕੰਮ ਕੀਤਾ ਆ $600 ਤੋਂ ਉੱਪਰ ਬਣਾਇਆ ਆ, ਤੇ ਉਹ 1099 ਤੁਹਾਡਾ ਇੰਪਲਾਇਰ ਉਹ IRS ਨੂੰ ਰਿਪੋਰਟ ਕਰਦਾ ਹੈ। ਤੇ ਜੇ ਤੁਸੀਂ ਉਸ ਨੂੰ ਆਪਣੀ ਇਨਕਮ ਦੇ ਵਿੱਚ ਨਹੀਂ ਸ਼ੋਅ ਕੀਤਾ, ਕਿਤੇ ਮੈਚ ਕਰ ਗਿਆ, ਤੇ ਤੁਸੀਂ ਆਡਿਟ ਹੋ ਸਕਦੇ ਹੈਗੇ ਆ। ਸੋ IRS ਕਹਿੰਦੇ ਵੀ 3 ਸਾਲ ਪਿਛਲੇ ਤੁਹਾਡੇ ਟੈਕਸ ਰਿਟਰਨ ਆਡਿਟ ਕਰ ਸਕਦੇ ਆ। ਜੇ ਮੰਨ ਲਓ ਵੀ ਰੱਬ ਨਾ ਕਰੇ ਤੁਹਾਡਾ ਨੰਬਰ ਲੱਗ ਗਿਆ ਆਡਿਟ ਦਾ, ਤੇ ਇਕੱਲਾ ਪਿਛਲੇ ਸਾਲ ਦਾ ਨਹੀਂ, ਉਹ ਤੋਂ ਪਿਛਲੇ 3 ਸਾਲਾਂ ਦੇ ਜਿਹੜੇ ਤੁਹਾਡੇ ਟੈਕਸ ਰਿਟਰਨ ਆ ਉਹਨਾਂ ਨੂੰ ਉਹ ਆਡਿਟ ਕਰ ਸਕਦੇ ਆ। ਸੋ ਮੇਕ ਸ਼ੋਰ ਕਰੋ। ਆਪਾਂ ਨੂੰ ਬਹੁਤ ਵਾਰ ਇਹ ਆਦਤ ਹੁੰਦੀ ਆ ਵੀ ਚਲੋ ਜੀ ਹੁਣ ਭਰਤਾ ਠੀਕ ਆ, ਬਾਕੀ ਪੇਪਰ ਸਿੱਟ ਦਿਓ। ਪੇਪਰ ਸਿੱਟਣ ਦੀ ਬਹੁਤ ਜ਼ਿਆਦਾ ਆਦਤ ਆ। ਪੇਪਰ ਵਰਕ ਸਾਰਾ ਸਾਂਭ ਕੇ ਰੱਖੋ, ਘੱਟੋ ਘੱਟ 3 ਸਾਲਾਂ ਦਾ। ਸੋ ਇਹ ਮੇਕ ਸ਼ੋਰ ਕਰੋ ਵੀ 3 ਸਾਲਾਂ ਦਾ ਤੁਹਾਡੇ ਕੋਲ ਪੇਪਰ ਵਰਕ ਰਹਿਣਾ ਚਾਹੀਦਾ। ਰੱਬ ਨਾ ਕਰੇ ਕਿਤੇ ਤੁਸੀਂ